Viewers, welcome back in our program. जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੀ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਰਤਾਰਪੁਰ ਕੋਰੀਡੋਰ ਜੀ ਜ਼ਾਹਰਾ ਤੌਰ ਤੇ ਲਗਾਤਾਰਤਾ ਨਾਲ ਇਸ ਦੇ ਉੱਤੇ ਅਸੀਂ ਹਰ ਐਂਗਲ ਤੋਂ ਗੱਲਬਾਤ ਕੀਤੀ ਹੈ ਜੀ। ਸੋ ਜਿੱਥੇ ਸਿੱਖ ਕੌਮ ਦੇ ਲਈ ਇਸ ਘਟਨਾਕ੍ਰਮ ਨੇ ਸਿੱਖਾਂ ਨੂੰ ਇੰਟਰਨੈਸ਼ਨਲ ਰਡਾਰ ਸਕਰੀਨ ਦੇ ਉੱਤੇ ਜਾਂ ਰਡਾਰ ਦੇ ਉੱਤੇ ਲਿਆਂਦਾ, ਅਸੀਂ ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਦੇ ਰਿਐਕਸ਼ਨ ਦੀ ਗੱਲ ਕੀਤੀ ਸੀ ਜੀ। ਔਰ ਅੱਜ ਹੀ ਕੁਦਰਤੀ ਮੈਨੂੰ ਵੀਡੀਓ ਤੱਕ ਦੇਖਣ ਦਾ ਮੌਕਾ ਵੀ ਬਣਿਆ ਜਿਹੜੀ ਕਿ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਵੱਲੋਂ ਜਦੋਂ ਬਰੀਫਿੰਗ ਕੀਤੀ ਗਈ 2 ਦਿਨ ਪਹਿਲਾਂ ਔਰ ਇੰਡੀਅਨ ਮੀਡੀਆ ਪਰਸਨ ਜਿਹੜਾ ਪ੍ਰੈਸ ਕਾਨਫਰੰਸ 'ਚ ਹੈ ਉਹ ਜਦੋਂ ਸਵਾਲ ਕਰ ਰਿਹਾ ਹੈ ਕਿ ਜੀ ਇਹ 10th ਐਨੀਵਰਸਰੀ ਬੰਬਾਈ ਅਟੈਕ ਦੀ ਔਰ ਦੂਸਰੇ ਪਿੱਛੇ ਘੁੰਮ ਰਹੇ ਨੇ ਔਰ ਕੀ ਐਕਸ਼ਨ ਲਿਆ ਜਾਂ ਕੀ ਹੈ, ਔਰ ਉਸ ਸਵਾਲ ਦੇ ਜਵਾਬ 'ਚ ਸਟੇਟ ਡਿਪਾਰਟਮੈਂਟ ਆਫੀਸ਼ੀਅਲ ਜਿਹੜਾ ਹੈਂਡਲ ਕਰ ਰਿਹਾ ਇਸ ਨੂੰ ਉਹਨੇ ਇਸ ਨੂੰ ਵੈਲਕਮ ਕੀਤਾ ਕਿ ਜੀ ਕਰਤਾਰਪੁਰ ਕਾਰੀਡੋਰ ਸਿੱਖ ਪਿਲਗ੍ਰਿਮਸ ਦੇ ਲਈ ਜਿਹੜਾ ਦਰਵਾਜ਼ਾ ਖੁੱਲਿਆ ਇਹ ਪੀਪਲ ਟੂ ਪੀਪਲ ਕੰਟੈਕਟ ਬੜਾ ਇੰਪੋਰਟੈਂਟ ਹੈ ਔਰ ਅਸੀਂ ਇਸ ਨੂੰ ਵੈਲਕਮ ਕਰਦੇ। ਸੋ ਜ਼ਾਹਰ ਹੈ ਕਿ ਵੀ ਅਸੀਂ ਜਦੋਂ ਚਾਈਨਾ ਦੇ ਹਵਾਲੇ ਨਾਲ ਗੱਲ ਕੀਤੀ ਸੀ ਸੋ ਅਮਰੀਕਾ ਦੇ ਆਫੀਸ਼ੀਅਲ ਵੈਲਕਮਿੰਗ ਦਾ ਮੈਨੂੰ ਨਹੀਂ ਸੀ ਪਤਾ ਕਿਉਂਕਿ ਮੀਡੀਆ 'ਚ ਮੈਂ ਖਬਰ ਬਹੁਤੀ ਦੇਖੀ ਨਹੀਂ ਹੈ, ਲੇਕਿਨ ਜ਼ਾਹਰਾ ਤੌਰ ਤੇ ਇਹ ਗੱਲ ਵੀ ਸਾਡੀ ਪਹਿਲੇ ਉਸ ਦੀ ਤਾਇਦ ਕਰਦੀ ਹੈ ਕਿ ਇਸ ਡਿਵੈਲਪਮੈਂਟ ਨੂੰ ਜਿਹੜਾ ਹੈ ਉਹ ਇੰਟਰਨੈਸ਼ਨਲੀ ਮੋਨੀਟਰ ਕੀਤਾ ਗਿਆ। ਲੇਕਿਨ ਜੇ ਹੁਣ ਸਾਨੂੰ ਲੱਗਦਾ ਹੈ ਕਿ ਵੀ ਇਹ ਪਾਰਟ ਸਾਡੇ ਲਈ ਔਰ ਪਾਕਿਸਤਾਨ ਦੇ ਲਈ ਵੀ ਇੱਕ ਡਿਪਲੋਮੈਟਿਕਲੀ ਇੱਕ ਬੜੀ ਵਿਕਟਰੀ ਵਾਲੀ ਗੱਲ ਸੀ ਔਰ ਕਿ ਉਹਨਾਂ ਨੇ ਬੜੇ ਫਰਾਖ ਦਿਲੀ ਦੇ ਨਾਲ ਜਿਹੜਾ ਇਹ ਗੱਲ ਕੀਤੀ ਔਰ ਜਿਹੜਾ ਇਹਦੇ ਨਾਲ ਪਾਕਿਸਤਾਨ ਤੇ ਇਹ ਵੀ ਇੱਕ ਪ੍ਰਚਾਰ ਕਿ ਜੀ ਉੱਥੇ ਅਕਲੀਅਤਾਂ ਮਾਈਨੋਰਿਟੀਜ਼ ਦੇ ਨਾਲ ਧੱਕਾ ਹੁੰਦਾ ਹੈ, ਪਰਸੀਕਿਊਸ਼ਨ ਹੁੰਦੀ ਹੈ, ਇਸ ਮਾਮਲੇ 'ਚ ਵੀ ਪਾਕਿਸਤਾਨ ਦੇ ਇਮੇਜ ਨੂੰ ਮੁਸਬਤ ਹਾਂ ਪੱਖੀ ਹੁੰਗਾਰਾ ਮਿਲਿਆ। ਪਰ ਹੁਣ ਜਦੋਂ ਅਸੀਂ ਦੁਸ਼ਮਣ ਦੇ ਐਂਗਲ ਤੋਂ ਦੇਖਦੇ ਹਾਂ ਇੱਕ ਪਾਸੇ ਤਾਂ ਡੈਵਲ ਲਾਈਜ਼ ਇਨ ਦਾ ਡੀਟੇਲ ਪਰ ਆਲਰੇਡੀ ਉਸ ਦੀਆਂ ਰਿਪਲਸ ਤੁਸੀਂ ਦੂਸਰੇ ਆਸਪੈਕਟ ਤੋਂ ਵੀ ਦੇਖਦੇ ਹੋ। ਔਰ ਅੱਜ ਇੱਕ ਖਬਰ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੋ ਟੂ ਪਾਕ ਬਿਜ਼ਨਸਮੈਨ ਐਟ ਅੰਮ੍ਰਿਤਸਰ ਟ੍ਰੇਡ ਐਗਜ਼ੀਬਿਸ਼ਨ state had sought their participation for 5-day event starting today. So 6 ਤਰੀਕ ਤੋਂ 10 ਤਰੀਕ ਤੱਕ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਵਪਾਰ ਐਗਜ਼ੀਬਿਸ਼ਨ ਟ੍ਰੇਡ ਐਗਜ਼ੀਬਿਸ਼ਨ ਹੁੰਦੀ ਹੈ ਔਰ ਮੈਂ ਦੇਖ ਰਿਹਾ ਸੀ ਕਿ ਵੀ ਇਹ ਕਈ ਸਾਲਾਂ ਤੋਂ ਚੱਲਦੀ ਹੈ ਔਰ ਇਹ ਇਸ ਵਾਰ ਵੀ 425 ਸਟਾਲ ਉਹਦੇ ਤੇ ਲਾਏ ਜਾਣੇ ਨੇ ਔਰ 10,000 ਸਕੁਅਰ ਮੀਟਰ ਤੋਂ ਜ਼ਿਆਦਾ ਦੇ ਏਰੀਆ 'ਚ ਇਹ ਟ੍ਰੇਡ ਫੇਅਰ ਹੁੰਦਾ ਹੈ ਔਰ ਇਹ 150 ਤੋਂ ਜ਼ਿਆਦਾ ਇੰਡਸਟਰੀਲਿਸਟ ਨੇ ਔਰ 50,000 ਲੋਕਾਂ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਸੀ ਕਿ ਹੁਣ ਜਿਹੜਾ ਉੱਥੇ 2.5 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਐਕਸਪੈਕਟਡ ਨੇ ਔਰ ਇਸ ਦੇ ਵਿੱਚ ਈਵਨ ਕੱਲਾ ਇਹੀ ਨਹੀਂ ਕਿ ਬਈ ਭਾਰਤ ਦੇ ਜਾਂ ਦੂਸਰੇ ਪਾਕਿਸਤਾਨ ਤੋਂ ਇਲਾਵਾ ਜਿਹੜੀਆਂ ਕੰਟਰੀਜ਼ ਦੇ ਵਪਾਰੀ ਪਿਛਲੇ ਮੇਲਿਆਂ ਦੇ ਵਿੱਚ ਟ੍ਰੇਡ ਐਗਜ਼ੀਬਿਸ਼ਨ ਸ਼ਾਮਲ ਹੁੰਦੇ ਰਹੇ ਉਹਨਾਂ 'ਚ ਥਾਈਲੈਂਡ, ਅਫਗਾਨਿਸਤਾਨ, ਟਰਕੀ, ਇਜਿਪਟ ਉਹ ਇਸ ਵਾਰ ਵੀ ਆਣਗੇ ਔਰ ਜਿਹੜੇ ਬਾਕੀ ਸਟੇਟਾਂ ਚੋਂ ਝਾਰਖੰਡ, ਜੰਮੂ ਕਸ਼ਮੀਰ, ਰਾਜਸਥਾਨ ਚੋਂ ਤਾਂ ਹੁੰਦੇ ਹੀ ਨੇ ਔਰ ਇਸ ਮੇਲੇ ਦਾ ਜਿਹੜਾ ਉਦਘਾਟਨ ਹੈ ਉਹ ਟੂਰਿਜ਼ਮ ਤੇ ਕਲਚਰਲ ਅਫੇਅਰ ਮਿਨਿਸਟਰ ਨਵਜੋਤ ਸਿੰਘ ਸਿੱਧੂ ਤੇ ਐਜੂਕੇਸ਼ਨ ਮਿਨਿਸਟਰ OP ਸੋਨੀ ਕੱਲ ਕਰਨਗੇ। ਸੋ ਹੁਣ ਸਿੱਧੂ ਜੇ ਆਇਆ ਹੈ ਉੱਥੋਂ ਤਾਜ਼ਾ ਜਿਹੜਾ ਉਹ ਹੀਰੋ ਦਾ ਲੇਬਲ ਆ ਕੇ ਸੋ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਇੱਕ ਗਲਤੀ ਤਾਂ ਕਰ ਲਈ ਵੀ ਉਹਨੂੰ ਜਾਣ ਦੀ ਉਧਰ ਆਗਿਆ ਦੇ ਦਿੱਤੀ ਲੇਕਿਨ ਹੁਣ ਜਿਹੜਾ ਉਹਨਾਂ ਨੇ ਕਿਹਾ ਵੀ ਕੋਈ ਬਿਜ਼ਨਸਮੈਨ ਜਿਹੜਾ ਹੈ ਪਾਕਿਸਤਾਨ ਤੋਂ ਉਹ ਇਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਔਰ ਇਹ ਖਬਰ ਦੀ ਡੀਟੇਲ ਹੈ The Ministry of External Affairs has turned down the state government's proposal of inviting Pakistan to Punjab International Trade Expo scheduled to be held in Holy City from December 6 to 10. So Punjab government ਨੇ ਰਿਕੁਐਸਟ ਕੀਤੀ ਸੀ ਕਿ ਜੀ ਇਹਨਾਂ ਨੂੰ ਜਿਹੜਾ ਇਹ ਇੰਟਰਨੈਸ਼ਨਲ ਫੇਅਰ ਹੈ ਔਰ ਪੰਜਾਬ ਦਾ ਟ੍ਰੇਡ ਨੂੰ ਦਾ ਵਿਕਾਸ ਵੀ ਹੁੰਦਾ ਹੈ ਜਦੋਂ ਤੁਸੀਂ ਇਹੀ ਨਹੀਂ ਕਿ ਵੀ ਇਹਨਾਂ ਨੇ ਆਪਣਾ ਸੌਦਾ ਵੇਚਣਾ ਉਹਦੇ 'ਚ ਈਵਨ ਉਹਨਾਂ ਨੇ ਜਿਹੜਾ ਵਿਨੀ ਮਹਾਜਨ ਐਡੀਸ਼ਨਲ ਚੀਫ ਸੈਕਟਰੀ ਨੇ ਇੰਡਸਟਰੀਜ਼ ਤੇ ਕਾਮਰਸ ਉਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਲਿਖਿਆ
ਕਿ ਵੀ ਤੁਸੀਂ ਜਿਹੜੇ ਪਾਕਿਸਤਾਨੀ ਐਗਜ਼ੀਬਿਟਰਸ ਨੇ ਉਹ ਵੀ ਆਪਣਾ ਸਟੱਫ ਲੈ ਕੇ ਆਉਂਦੇ ਨੇ, ਉਹਨਾਂ ਦੇ ਵੀਜ਼ੇ ਦਿਓ, ਬਟ ਇਟ ਫਲੈਟਲੀ ਰਿਫਿਊਜ਼ ਟੂ ਕੰਸੀਡਰ ਇਟ। ਉਹਨਾਂ ਨੇ ਕਿਹਾ ਜੀ ਦੇਣਾ ਤਾਂ ਦੂਰ, ਅਸੀਂ ਇਹਨੂੰ ਹੱਥ ਹੀ ਨਹੀਂ ਲਾਣਾ, ਕੰਸੀਡਰ ਹੀ ਨਹੀਂ ਕਰਨਾ। ਔਰ ਇਹ ਜਿਹੜਾ ਬਾਇਲੇਟਰਲ ਟ੍ਰੇਡ ਦੋਨਾਂ 'ਚ ਚੱਲ ਰਹੀ ਸੀ, ਪਾਕਿਸਤਾਨ ਹੈਜ਼ ਬੀਨ ਏ ਰੈਗੂਲਰ ਪਾਰਟਿਸਿਪੈਂਟ for the past 10 years along with other SAARC countries as the Chamber of Commerce and Industry of Lahore, Rawalpindi and Islamabad had evinced a keen interest in the event in the past। उन्होंने कहा जी पिछले 10 साल तो आ रहे सी और ये जिहड़े उन्होंने चैंबर ऑफ कमर्स लाहौर इंडस्ट्री लाहौर करते सी और पाकिस्तान ਦੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਬਹੁਤ ਇੰਟਰਸਟ ਲੋਕਾਂ ਵੱਲੋਂ ਦਿਖਾਇਆ ਜਾਂਦਾ ਰਿਹਾ, had evicted a keen interest in the Pakistani cotton, embroidered fabric, leather goods, silver, filigree, footwear, jutti kasuri, and onyx stone handcraft attracted maximum visitors to the exhibition। ਕਿ ਸਭ ਤੋਂ ਜ਼ਿਆਦਾ ਜਿਹੜੇ ਇਧਰ ਵਾਲੇ ਜਿਹੜੇ ਗਾਹਕ ਨੇ ਉਹਨਾਂ ਨੇ ਆਪਣਿਆਂ ਦਾ ਤਾਂ ਸੌਦਾ ਦੇਖਿਆ ਹੀ ਹੁੰਦਾ, ਜਿਹੜਾ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਜਿਹੜੀ ਹੈ ਉਹ ਐਕਸੈਲ ਕਰਦੇ ਨੇ, ਜਿਹਦੀ ਮਾਰਕੀਟਿੰਗ 'ਚ ਉਹ ਇਹ ਸਾਰੀਆਂ ਚੀਜ਼ਾਂ ਨੇ। ਸੋ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ for the past years Pakistan actively participated in this trade and cultural bonanza। There used to be at least 45 to 50 exhibitors from Pakistan। Now except for a few who possess SAARC visa, no direct visa is being granted by Ministry of External Affairs। ਔਰ ਉਹਨਾਂ ਨੇ ਕਿਹਾ ਜੀ ਵੀ ਅੱਗੇ 50 ਦੇ ਕਰੀਬ ਉਹਨਾਂ ਦੇ ਐਗਜ਼ੀਬਿਟਰ ਆਉਂਦੇ ਸੀ ਔਰ ਹੁਣ ਕਿਉਂਕਿ ਵੀਜ਼ੇ ਨਹੀਂ ਨੇ ਔਰ ਉਹਨਾਂ ਚੋਂ ਜਿਹੜੇ ਹੈ ਨਹੀਂ ਆਣਗੇ। ਸੋ ਜ਼ਾਹਰ ਹੈ ਕਿ ਵੀ ਇਹ ਵੀ ਕਰਤਾਰਪੁਰ ਕੋਰੀਡੋਰ ਇਫੈਕਟ ਹੈ ਵੀ ਤੁਸੀਂ ਦੋ ਪੰਜਾਬਾਂ ਦੀ ਸਾਂਝ, ਵਪਾਰ, ਜੱਫੀਆਂ ਔਰ ਇਹ ਸਾਰਿਆਂ ਦੀ ਗੱਲਾਂ ਕਰਦੇ ਹੋ। ਅਜੇ ਪਾਵਰ ਤਾਂ ਸਾਡੇ ਕੋਲ ਹੈ ਕਿ ਵੀ ਅਸੀਂ ਤਾਂ ਇੱਥੇ ਵੜਨ ਹੀ ਨਹੀਂ ਦੇਣਾ। ਜੇ ਆਣਗੇ ਹੀ ਨਹੀਂ, ਨਾ ਉਹ ਆਪਣਾ ਸੌਦਾ ਵੇਚਣਗੇ, ਨਾ ਤੁਹਾਡੇ ਨਾਲ ਜਿਹੜਾ ਉਹ ਗਲਵਖੜੀਆਂ ਪਾਉਣਗੇ, ਤੇ ਜਿਹੜੀ ਗੰਗਾ ਜਮਨਾ ਤਹਿਜ਼ੀਬ ਹੈ, ਜਿਹੜਾ ਉਹਨਾਂ ਦਾ ਰਾਜ ਹੈ, ਉਹੀ ਰਹੇਗਾ, ਬਾਕੀਆਂ ਨੂੰ ਕੋਈ ਰਸਤਾ ਨਹੀਂ ਮਿਲੇਗਾ। ਔਰ ਮੈਂ ਸਮਝਦਾ ਵੀ ਇੱਕ ਪਾਸੇ ਉਹਨਾਂ ਦਾ ਇਹ ਸਟੈਂਸ ਬੜਾ ਕਲੀਅਰ ਹੈ। ਅਸੀਂ ਇੱਕ ਸੈਗਮੈਂਟ ਕੀਤਾ ਸੀ ਔਰ ਉਹਦੇ ਨੂੰ ਸਾਡੇ ਪਾਕਿਸਤਾਨੀ ਭਰਾਵਾਂ ਨੇ ਬਹੁਤ ਪਸੰਦ ਕੀਤਾ। ਅਸੀਂ ਸਮਝਦੇ ਹਾਂ ਕਿ ਵੀ ਇੱਕ ਦੋਸਤ ਹੋਣ ਦੇ ਨਾਤੇ, ਹਾਲਾਂਕਿ ਇੱਕ ਦੋ ਨੇ ਇਹ ਵੀ ਮੈਨੂੰ ਪੁੱਛਿਆ ਕਿ ਜੀ ਤੁਹਾਡਾ ਤੁਸੀਂ ਇੰਨੇ ਜ਼ਿਆਦਾ ਪਾਕਿਸਤਾਨ ਦੇ ਹੱਕ 'ਚ ਵੀ ਜਦੋਂ ਤੁਸੀਂ ਗੱਲ ਵੀ ਕਰ ਰਹੇ ਹੁੰਦੇ ਹੋ, ਤੁਹਾਡੇ ਚਿਹਰੇ ਤੇ ਜਦੋਂ ਤੁਸੀਂ ਕੋਈ ਪਾਕਿਸਤਾਨ ਲਈ ਖੁਸ਼ੀ ਦੀ ਗੱਲ ਹੁੰਦੀ ਹੈ ਤੁਸੀਂ ਵੀ ਉਹਨੇ ਖੁਸ਼ ਹੁੰਦੇ ਹੋ, ਤੁਸੀਂ ਪਾਕਿਸਤਾਨ ਦੀ ਸ਼ਹਿਰੀਅਤ ਲਈ ਹੋਈ ਹੈ। ਮੈਂ ਕਿਹਾ ਨਹੀਂ, ਗੱਲ ਨਹੀਂ ਹੈ। ਮੈਨੂੰ ਮੈਂ ਕਿਹਾ ਵੀ ਇਹ ਹੈ ਵੀ ਖਾਲਿਸਤਾਨ ਮੇਰੀ ਮਾਂ ਹੈ ਔਰ ਪਾਕਿਸਤਾਨ ਮੇਰਾ ਭਰਾ ਹੈ। ਔਰ ਜਦੋਂ ਤੁਸੀਂ ਇੱਕ ਹਮਸਾਏ ਦੀ ਗੱਲ ਕਰਦੇ ਹੋ, ਤੁਸੀਂ ਭਰਾ ਦੇ ਦੁੱਖ ਦੇ ਵਿੱਚ ਦੁੱਖ ਮਹਿਸੂਸ ਕਰਦੇ ਹੋ, ਉਹਦੀ ਖੁਸ਼ੀ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਹੋ। ਔਰ ਕੁਝ ਵੀ ਐਸਾ ਨਹੀਂ ਹੈ ਜਿਹੜਾ ਕਿ ਖਾਲਿਸਤਾਨ ਦੇ ਹੋਂਦ 'ਚ ਆਉਣ ਤੋਂ ਬਾਅਦ ਕੋਈ ਟਕਰਾਅ ਦਾ ਕਾਰਨ ਹੋਏ। ਮਜ਼ਹਬੀ ਤੌਰ ਤੇ ਜੇ ਮੈਂ ਕਹਿਣਾ ਹੋਏ ਕਿਸੇ ਧਰਤੀ ਨੂੰ, ਹੁਣ ਬੇਸ਼ੱਕ ਸਾਊਦੀ ਅਰੇਬੀਆ ਦੇ ਵਿੱਚ ਜਿਹੜਾ ਰਜੀਮ ਹੈ, ਉੱਥੋਂ ਦੇ ਸ਼ੇਖ ਨੇ ਜਾਂ ਦੂਜੇ ਨੇ, ਉਹ ਕੋਈ ਇਸਲਾਮ ਦੇ ਮੁਤਾਬਕ ਕੋਈ ਰਜੀਮ ਨਹੀਂ ਨੇ ਕਿ ਵੀ ਉਹ ਇਸਲਾਮ ਦਾ ਇੱਕ ਆਪਣਾ ਕਨਸੈਪਟ ਹੈ। ਔਰ ਉਹਨਾਂ ਦਾ ਜਿਵੇਂ ਹੁਣ ਉਹਨੇ ਜਮਾਲ ਖੁਸ਼ਗੋਈ ਦਾ ਮਰਡਰ ਕਰਵਾਇਆ, ਕਰਾਊਨ ਪ੍ਰਿੰਸ ਨੇ, ਦੂਜਾ। ਲੇਕਿਨ ਇਹਦੇ ਬਾਵਜੂਦ ਕੋਈ ਵੀ ਮੁਸਲਮਾਨ 55 ਦੇਸ਼ਾਂ 'ਚ ਦੁਨੀਆ 'ਚ ਰਹਿੰਦੇ ਨੇ, ਉਹ ਜਦੋਂ ਸਾਊਦੀ ਅਰੇਬੀਆ ਵੱਲ ਦੇਖਣਗੇ, ਉਹ ਕਹਿਣਗੇ ਵੀ ਸਾਡੀ ਮੁਕੱਦਸ ਧਰਤੀ ਹੈ ਔਰ ਇੱਥੇ ਸਾਡਾ ਮੱਕਾ ਮਦੀਨਾ। ਸੋ ਕੁਝ ਚੀਜ਼ਾਂ ਦੇਖ ਕੇ ਵੀ ਉਹ ਜਿਹੜਾ ਉਸ ਨੂੰ ਜਿਹੜਾ, ਕਿਉਂਕਿ ਉਹਨਾਂ ਦੇ ਲਈ ਜਿਹੜਾ ਮੱਕਾ ਮਦੀਨਾ, ਇਸ ਲਈ ਮੈਂ ਸਮਝਦਾ ਹਾਂ ਵੀ ਅਸੀਂ ਜਦੋਂ ਪਾਕਿਸਤਾਨ ਵੱਲ ਬਤੌਰੇ ਸਿੱਖ ਦੇਖਦੇ ਹਾਂ ਤੇ ਸਾਡੇ ਲਈ ਪਾਕਿਸਤਾਨ ਇੱਕ ਮੁਕੱਦਸ ਧਰਤੀ ਹੈ ਜਿੱਥੇ ਸਾਡਾ ਮੱਕਾ ਔਰ ਮਦੀਨਾ, ਨਨਕਾਣਾ ਸਾਹਿਬ ਹੈ, ਕਰਤਾਰਪੁਰ ਸਾਹਿਬ ਹੈ। ਔਰ ਜਿਸ ਕਿਸਮ ਦੀਆਂ ਨੀਤੀਆਂ ਖਾਸ ਤੌਰ ਤੇ ਸਿੱਖਾਂ ਦੇ ਲਈ ਉਸ ਹਕੂਮਤ 'ਚ ਉੱਥੇ ਮਜ਼ਹਬੀ ਤੌਰ ਦੇ ਉੱਤੇ, ਜਦੋਂ ਭਾਰਤ 'ਚ ਅੱਜ ਵੀ ਆਰਟੀਕਲ 25(b) ਦੇ ਥੱਲੇ ਅਸੀਂ ਹਿੰਦੂ ਬਣਾਏ ਹੋਏ ਹਾਂ, ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਆਨੰਦ ਮੈਰਿਜ ਐਕਟ ਹੈ, ਸਿੱਖਾਂ ਨੂੰ ਅੱਡ ਮਜ਼ਹਬ ਦੇ ਤੌਰ ਤੇ ਜਿਹੜੀ ਹੈ ਰੈਕਗਨੀਸ਼ਨ ਹੈ, ਰਿਜ਼ਰਵੇਸ਼ਨ ਨੇ, ਜਦੋਂ ਜਿਹੜੀਆਂ ਸੀਟਾਂ ਨੇ ਖੈਬਰ ਪਖਤੂਨਖਵਾ ਦੀ ਅਸੈਂਬਲੀ 'ਚ ਸਿੱਖ ਬੈਠਦਾ ਹੈ, ਪੰਜਾਬ 'ਚ ਵੀ ਹੈ, ਪਿੱਛੇ ਜੇ ਬਲੋਚਿਸਤਾਨ ਤੱਕ ਸੀ। ਜੇ ਹੁਣ ਖੈਬਰ ਪਖਤੂਨਖਵਾ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਹੈਲਮਟ ਐਕਟ ਲਾਗੂ ਕੀਤਾ ਤੇ ਸਿੱਖ ਮੈਂਬਰ ਜਿਹੜਾ ਉਹ ਅਸੈਂਬਲੀ 'ਚ ਉਹਨੇ ਕਿਹਾ ਜੀ ਸਾਡੀਆਂ ਦਸਤਾਰਾਂ ਨੇ ਔਰ ਅਸੀਂ ਇਹ ਨਹੀਂ ਪਾਉਣਾ। ਉਹਨਾਂ ਨੇ ਕਿਹਾ ਜੀ ਬਿਲਕੁਲ ਗਰੈਂਟਡ। ਔਰ ਉਹਨਾਂ ਦਾ ਜਿਹੜਾ ਪੁਲਿਸ ਚੀਫ ਹੈ ਉਹ ਬਰੀਫ ਕਰ ਰਿਹਾ ਹੈ ਕਿ ਜੀ ਸਿੱਖਾਂ ਦਾ
ਇਹਨਾਂ ਨੂੰ ਇਹਨਾਂ ਦੇ ਪੱਗ ਦੇ ਉੱਤੇ ਇਹਨਾਂ ਨੇ ਕੁਝ ਨਹੀਂ ਹੈ ਔਰ ਅਸੀਂ ਉਹਨਾਂ ਨੂੰ ਗ੍ਰਾਂਟ ਕਰਦੇ ਹਾਂ। ਇੱਥੇ ਸਾਡੇ ਤਰਲੇ ਲੈ ਰਹੇ ਨੇ ਹਾਈ ਕੋਰਟਾਂ ਸੁਪਰੀਮ ਕੋਰਟਾਂ 'ਚ ਕਿ ਜੀ ਆਹ ਵੀ ਹੈ ਤੇ ਹਾਈ ਕੋਰਟ ਦਿੱਲੀ ਦਾ ਪੁੱਛ ਰਿਹਾ ਜੀ ਦੱਸੋ ਪੱਗ ਤੇ ਕੜਾ ਜਿਹੜਾ ਉਹ ਸਿੱਖਾਂ ਦਾ ਐਸੈਂਸ਼ੀਅਲ ਚੀਜ਼ ਹੈ, ਉਹਨਾਂ ਨੂੰ ਪਬਲਿਕ ਪਲੇਸਿਸ ਤੇ ਕਿਉਂ ਅਲਾਉ ਕੀਤਾ ਜਾਏ। ਸੋ ਇਹ ਸਾਰੇ ਰੀਜ਼ਨ ਨੇ। ਮੈਂ ਉਹਨਾਂ ਭਰਾਵਾਂ ਭੈਣਾਂ ਨੂੰ ਵੀ ਜਿਹੜੇ ਸਮਝਦੇ ਨੇ ਕਿ ਵੀ ਪਤਾ ਨਹੀਂ ਅਸੀਂ ਕਿਉਂ ਐਕਸਟਰਾ ਮਾਈਲ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਉੱਥੇ 50,000 ਤੋਂ ਵੀ ਘੱਟ ਸਿੱਖ ਪਾਕਿਸਤਾਨ 'ਚ ਰਹਿੰਦੇ ਨੇ ਤੇ ਗਵਰਨਮੈਂਟ ਜਿਹੜੀ ਹੈ ਉਹ ਐਕਸਟਰਾ ਮਾਈਲ ਕੀ ਐਕਸਟਰਾ 100 ਮਾਈਲ ਤੁਰ ਕੇ ਔਰ ਉਹਨਾਂ ਦਾ ਆਵਾਮ ਜਿਵੇਂ ਮੁਹੱਬਤ ਕਰਦਾ, ਫਿਰ ਅਸੀਂ ਵੀ ਜਦੋਂ ਮੈਂ ਇਹ ਦੇਖਦਾ ਕਿ ਪਾਕਿਸਤਾਨ ਨਾਲ ਸਾਡੇ ਹਿੱਤ ਜੁੜੇ ਹੋਏ ਨੇ, ਸਾਡਾ ਉਹਨਾਂ ਦੇ ਨਾਲ ਉਹ ਮੁਹੱਬਤ ਦਾ ਰਿਸ਼ਤਾ ਹੈ, ਇੱਕ ਜਿਹੜਾ ਉਹ ਤਹਿਜ਼ੀਬ ਦਾ ਰਿਸ਼ਤਾ ਹੈ। ਤੇ ਫਿਰ ਜਿਹੜੀ ਗੱਲ ਮੈਨੂੰ ਲੱਗਦੀ ਹੈ ਜਿਵੇਂ ਜਦੋਂ ਅਸੀਂ ਪਿਛਲੇ ਦਿਨਾਂ 'ਚ ਇੱਕ ਸੈਗਮੈਂਟ ਕੀਤਾ ਜਿਹਦੇ 'ਚ ਇਮਰਾਨ ਖਾਨ ਸਾਹਿਬ ਨੇ ਗੱਲਬਾਤ ਕਰਨ ਦੇ ਲਈ ਵਾਰ-ਵਾਰ, ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਜਿਵੇਂ ਉਹ ਟੈਲੀਰਾਂਡ ਸਟੇਟਸਮੈਨ ਔਰ ਡਿਪਲੋਮੈਟ ਫਰਾਂਸ ਦਾ, ਉਹਨੇ ਕਿਹਾ ਕਿ ਵੀ above all no more zeal, ਵੀ ਇਹ ਠੀਕ ਹੈ ਤੁਸੀਂ ਆਫਰ ਕਰ ਦਿੱਤਾ ਹੈ, ਹੁਣ ਇਹਨੂੰ ਨਾ ਬਹੁਤਾ ਨਾ ਕਰੋ, ਅਦਰਵਾਈਜ਼ ਇੱਕ ਕਮਜ਼ੋਰੀ ਬਣੀ ਜਾਂਦੀ ਹੈ। ਤੇ ਜਿਹੜੀ ਖਬਰ ਮੈਂ ਕੱਲ ਵੀ ਦੇਖੀ, ਹਾਲਾਂਕਿ ਇਹ ਉਹਨਾਂ ਦਾ ਇਮਰਾਨ ਖਾਨ ਸਾਹਿਬ ਦਾ ਇੰਟਰੈਕਸ਼ਨ ਜਿਹੜਾ ਹੈ ਉਹ ਆਪਣੇ ਮੀਡੀਆ ਨਾਲ ਸੀ ਜਿਨ੍ਹਾਂ 'ਚ ਉਹਨਾਂ ਦੇ ਟੀਵੀ ਐਂਕਰ ਔਰ ਦੂਸਰੇ ਮੰਡੇ ਉਹਨਾਂ ਨੇ ਇੰਟਰੈਕਟ ਕੀਤਾ, ਪਰ ਉਹਦੇ 'ਚੋਂ ਜਿਹੜੀ ਖਬਰ ਬਣੀ ਜਾਂ ਜਿਹੜਾ ਈਵਨ ਇੰਡੀਅਨ ਮੀਡੀਆ ਨੇ ਦਿੱਤਾ ਉਹਦੀ ਹੈਡਲਾਈਨ ਹੀ ਇਹ ਸੀ 2-3 solutions available to Kashmir issues, say Pak Prime Minister Imran Khan. Imran Khan said Pakistan's decision to launch work on Kartarpur corridor reflects the future plans of his government. We want to improve relations with all our neighbors. ਹੁਣ ਇਹ ਤਾਂ ਠੀਕ ਹੈ ਕਿ ਭਾਈ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇੰਪਰੂਵ ਕਰਨਾ ਚਾਹੁੰਦੇ ਹਾਂ ਰਿਲੇਸ਼ਨ ਔਰ ਕਰਤਾਰਪੁਰ ਕੋਰੀਡੋਰ ਰਾਹੀਂ ਅਸੀਂ ਮੈਸੇਜ ਦਿੱਤਾ ਹੈ। ਪਰ ਜਿਹੜੀ ਗੱਲ ਨੇ ਮੈਨੂੰ ਥੋੜਾ ਜਿਹਾ ਡਿਸਟਰਬ ਵੀ ਕੀਤਾ ਹੈ ਕਿ ਵੀ ਕਿਸੇ ਚੀਜ਼ ਦਾ ਸੋਲੂਸ਼ਨ ਇੱਕੋ ਹੀ ਹੁੰਦਾ ਹੈ ਜੀ, ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਦੋਂ ਕਿ ਆਲਰੇਡੀ ਭਾਰਤ ਸਿਕਿਉਰਿਟੀ ਕਾਉਂਸਲ 'ਚ ਆਇਆ ਹੈ, ਸਿਕਿਉਰਿਟੀ ਕਾਉਂਸਲ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ ਕਿ ਭਾਈ ਲੋਕਾਂ ਨੂੰ ਜਿਹੜਾ ਉਹ ਹੱਕ ਹੋਣਾ ਚਾਹੀਦਾ ਹੈ। ਸੋ ਇਸ ਦੇ ਉੱਤੇ ਹੀ ਸਟਿਕ ਕਰਨਾ ਚਾਹੀਦਾ। ਕੱਲ ਨੂੰ ਜੇ ਤੁਸੀਂ ਬਿਫੋਰ ਹੀ, ਹੁਣ ਇਹਦਾ ਨਤੀਜਾ ਕੀ ਹੋਏਗਾ, ਆਲਰੇਡੀ ਜਦੋਂ ਪ੍ਰੈਜ਼ੀਡੈਂਟ ਮੁਸ਼ਰਫ ਨੇ ਆਗਰੇ ਦੇ ਵਿੱਚ ਗੱਲਬਾਤ ਸ਼ੁਰੂ ਕੀਤੀ ਵਾਜਪਾਈ ਦੇ ਨਾਲ, ਔਰ ਇਹ ਵੀ ਆਂਦਾ ਕਿ ਜੀ ਉਹਦੇ ਚ ਜਿਹੜਾ ਉਹਨਾਂ ਦਾ ਸੀ ਕਿ ਫੇਜ਼ 1 ਫੇਜ਼ 2 ਪੀਪਲ ਟੂ ਪੀਪਲ ਸੜਕਾਂ ਖੋਲ ਦਿਓ, ਔਰ ਉਹਦੇ ਥੱਲੇ ਹੁਣ ਜੇ ਉਹਨਾਂ ਨੇ ਪੁੰਛ ਰਾਵਲਾਕੋਟ ਜਾਂ ਮੁਜ਼ੱਫਰਾਬਾਦ ਬਾਰਾਮੂਲਾ ਜਾਂ ਦੂਸਰੇ ਪਾਸੇ ਕੋਈ ਕਸ਼ਮੀਰ 'ਚ ਵੀ ਕੋਈ ਖੋਲੀਆਂ ਹੋਈਆਂ ਨੇ 3-4 ਬੱਸਾਂ ਜੀ, ਲੋਕ ਆਉਂਦੇ ਜਾਂਦੇ ਨੇ, ਪਰ ਉਹਦੇ ਨਾਲ ਕੋਈ ਕਸ਼ਮੀਰ ਦੇ ਵਿੱਚ ਜਿਹੜੀ ਭਾਰਤੀ ਫੌਜ ਦੇ ਜ਼ੁਲਮ ਨੇ ਉਹ ਕੋਈ ਘਟੇ ਤਾਂ ਨਹੀਂ ਨੇ ਜੀ। ਉਹਨਾਂ ਦੀ ਪਾਲਿਸੀ ਜਿਹੜੀ ਹੈ ਉਸੇ ਲਾਈਨ ਦੇ ਉੱਤੇ ਰਾਦਰ ਵਧੇ ਨੇ, ਔਰ ਇਹ ਬੜੇ ਮਾਣ ਦੇ ਨਾਲ ਮੈਂ ਅੱਜ ਇੱਕ ਇਹਨਾਂ ਦਾ ਟੀਵੀ ਚੈਨਲ ਤੇ ਦੇਖ ਰਿਹਾ ਸੀ, ਉਹਨੇ ਕਿਹਾ ਜੀ रावत जी के नेतृत्व में भारतीय फौज ने कश्मीर में आतंकवाद की कमर तोड़ दी। ਹੁਣ ਜ਼ਾਹਰ ਹੈ ਵੀ ਉੱਥੇ ਬਹੁਤ ਵੱਡੇ, ਹੁਣ ਰਾਤ ਨੂੰ ਵੀ ਜਦੋਂ अर्ਲੀ ਮਾਰਨਿੰਗ ਆਵਰਸ ਦੇ ਵਿੱਚ ਰੇਡ ਕਰਦੀ ਹੈ, ਅੱਗੇ ਹੁੰਦਾ ਸੀ ਦਿਨੇ ਤੇ ਲੋਕ ਵੀ ਇਕੱਠੇ ਹੋ ਜਾਂਦੇ ਸੀ, ਉਹਨਾਂ ਲਈ ਝੂਠਾ ਪੁਲਿਸ ਮੁਕਾਬਲਾ ਬਣਾਉਣਾ ਔਖਾ ਹੁੰਦਾ ਸੀ। ਹੁਣ ਉਹ ਸਵੇਰ ਵੇਲੇ 2:30-3 ਵਜੇ ਤੋਂ ਲੋਕ ਸੁੱਤੇ ਹੁੰਦੇ ਨੇ, ਘਰ 'ਚ ਛਾਪਾ ਮਾਰ ਕੇ ਮੁੰਡੇ ਚੁੱਕ ਕੇ ਲੈ ਜਾਂਦੇ ਨੇ ਉਹਨਾਂ ਦੇ। ਸੋ ਇੱਕ ਪਾਸੇ ਤਾਂ ਉਹਨਾਂ ਦੀ ਉਹ ਨੀਅਤ ਚੱਲ ਰਹੀ ਹੈ, ਬਿਲਕੁਲ, ਤੇ ਇਹੀ ਪਾਰਟ ਸੀ ਕਿ ਇੱਕ ਪਾਰਟ ਉਦੋਂ ਵੀ ਮੁਸ਼ਰਫ ਦਾ ਜਿਹੜਾ ਕ੍ਰਿਟਿਸਿਜ਼ਮ ਹੋਇਆ ਜਾਂ ਸੈਯਦ ਅਲੀ ਸ਼ਾਹ ਗਿਲਾਨੀ ਨੇ ਉਹਨਾਂ ਨੂੰ ਉਹ ਪ੍ਰਤੀ ਜਿਹੜੀ ਆ ਉਹ ਨਾ ਪੱਕੀ, ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇਸ ਗੱਲ ਤੇ ਸਟਿਕ ਕਰਦੇ ਹਾਂ ਕਿ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਲੋਕਾਂ ਨੂੰ ਰਾਇਸ਼ੁਮਾਰੀ ਕਰਵਾਓ। ਕੱਲ ਨੂੰ ਕੀ ਨਿਕਲਦਾ ਹੈ ਕਿ ਇਹ ਬਿਸਾਈਡਸ ਦਾ ਪੁਆਇੰਟ ਹੈ, ਪਰ ਜਦੋਂ ਤੁਸੀਂ ਪਹਿਲਾਂ ਹੀ, ਔਰ ਜੇ ਮੁਸ਼ਰਫ ਨੇ ਕਲਾਈਮ ਡਾਊਨ ਵੀ ਕੀਤਾ, ਇਨ ਦਾ ਐਂਡ ਕੀ ਸਮਝੌਤਾ ਹੋ ਗਿਆ ਐਨ ਜਦੋਂ ਇਹ ਤਿਆਰ ਸੀ ਕਿ ਜੀ ਇਹ ਹੋਏਗਾ, ਆਰਐਸਐਸ ਦੇ ਹੈੱਡਕੁਆਰਟਰ ਚੋਂ ਅਡਵਾਨੀ ਹੋਮ ਮਿਨਿਸਟਰ ਸੀ ਵਾਜਪਾਈ ਦਾ, ਉਹਨਾਂ ਨੇ ਉਹਨੂੰ ਸੈਬੋਟਾਜ ਕਰ ਦਿੱਤਾ, ਖਾਲੀ ਹੱਥੀਂ ਉਹ ਆਗਰੇ ਤੋਂ ਵਾਪਸ ਆ ਗਏ। ਹਾਲਾਂਕਿ ਉਹ ਇਹ ਇਲਜ਼ਾਮ ਲਾਉਂਦਾ ਜਿਸ ਸਮਝੌਤਾ ਕੀਤਾ ਕਰਾਇਆ, ਜਨਰਲ ਸਾਹਿਬ ਨੂੰ ਘੁਮਾਇਆ, ਤਾਜ ਮਹਿਲ ਵੀ ਦਿਖਾਇਆ, ਉਹ ਚੁੱਪ ਕਰਕੇ ਜਿਹੜੇ ਨੇ ਚਲੇ ਗਏ। ਸੋ ਜ਼ਾਹਰ ਹੈ, ਔਰ ਮੈਨੂੰ ਯਾਦ ਹੈ ਇੱਥੇ UN ਪਲਾਜ਼ਾ ਦੇ ਵਿੱਚ ਇੱਕ ਕਸ਼ਮੀਰੀ ਰਾਉਂਡ ਟੇਬਲ ਕਾਨਫਰੰਸ ਸੀ, ਉਹਨਾਂ ਦਿਨਾਂ 'ਚ ਮੁਸ਼ਾਹਿਦ ਹੁਸੈਨ ਇਹ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਸੀ, ਉਹ ਵੀ ਆਏ ਹੋਏ ਸੀ, ਔਰ ਹੋਰ ਵੀ ਬਹੁਤ ਸਾਰੇ ਪ੍ਰੋਮੀਨੈਂਟ ਕਸ਼ਮੀਰੀ ਉਹਨਾਂ ਦੇ ਲੀਡਰ, ਔਰ ਮੈਨੂੰ ਵੀ ਇਨਵਾਈਟ ਕੀਤਾ ਜਿਹੜਾ ਉਸ ਰਾਉਂਡ ਟੇਬਲ ਕਾਨਫਰੰਸ। ਸਟ੍ਰਿਕਟਲੀ ਬੜੇ ਥੋੜੇ
ਸੀ ਔਰ ਉਹਦੇ 'ਚ ਉਦੋਂ ਮੁਸ਼ਰਫ ਰਜੀਮ ਸੀ ਔਰ ਉਹ ਗੱਲ ਚੱਲ ਰਹੀ ਸੀ, ਉਹ ਇਸੇ ਲਾਈਨ ਦੇ ਉੱਤੇ ਕਸ਼ਮੀਰ ਸੋਲੂਸ਼ਨ ਦੇ ਉੱਤੇ ਗੱਲ ਤੇ ਇਹ ਚੱਲ ਰਿਹਾ ਸੀ, ਫੇਜ਼ 1 ਫੇਜ਼ 2 ਇੱਧਰ ਉੱਧਰ। ਹਾਲਾਂ ਮੈਂ ਜਦੋਂ ਮੇਰੇ ਤੱਕ ਉਹ ਘੁੰਮਦੇ ਆ ਮਾਈਕ ਆਇਆ ਆਪਣੇ, ਮੈਂ ਉਹਨਾਂ ਸਾਰਿਆਂ 'ਚ ਵੀ ਉਹਨਾਂ ਨੂੰ ਬੜੀ ਮਜ਼ਬੂਤੀ, ਮੈਂ ਕਿਹਾ ਜੀ ਦੇਖੋ ਮੈਂ ਜਿਹੜਾ ਇੱਕ ਸਿੱਖ ਖਾਲਿਸਤਾਨੀ ਐਕਟਿਵਿਸਟ ਦੇ ਨਾਤੇ ਇਹ ਤੁਹਾਨੂੰ ਮੈਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਨੇ, ਪਰ ਮੈਨੂੰ ਔਰ ਮੈਂ ਆਪਣੀ ਜਿਹੜੀ ਉਹਦੇ 'ਚ ਬਰੀਫਿੰਗ ਵੀ ਦਿੱਤੀ, ਉਹਦੇ ਤੋਂ ਪਹਿਲਾਂ ਮੈਂ ਕਿਹਾ ਜੀ ਮੈਨੂੰ ਇਹ ਤੁਹਾਡੇ ਸਭ ਦਾ ਸੁਣਿਆ, ਮੈਂ ਦੇਖ ਰਿਹਾ ਤਾਂ ਮੈਨੂੰ ਬੁੱਲੇ ਸ਼ਾਹ ਯਾਦ ਆ ਰਿਹਾ ਔਰ ਮੈਂ ਕਿਹਾ ਵੀ ਬੁੱਲੇ ਸ਼ਾਹ ਦਾ ਇਹ ਕਹਿਣਾ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਇਹ ਕਹਿ ਕੇ ਮੈਂ ਕਿਹਾ ਜੀ ਵੀ ਮੈਨੂੰ ਇਹ ਲੱਗਦਾ ਹੈ ਵੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੱਕ ਕਿਲਾ ਹੈ, ਕਸ਼ਮੀਰੀਆਂ ਨੇ ਇਸ ਦੇ ਉੱਤੇ ਆਪਣੀ ਸਟਰਗਲ ਫੋਕਸ ਕੀਤੀ ਹੋਈ ਹੈ ਜੀ। ਤੁਹਾਡੇ ਨਾਲ ਵੀ ਜਿਹੜੇ ਇੰਡੀਅਨ ਆਕੂਪਾਈਡ ਕਸ਼ਮੀਰ ਵਾਲੇ ਨੇ ਉਹ ਇਨ ਲਾਈਨ ਨੇ, ਪਰ ਤੁਸੀਂ ਕਿਲੇ ਤੋਂ ਬਾਹਰ ਕੱਢ ਰਹੇ ਹੋ ਤੇ ਜਦੋਂ ਤੁਸੀਂ ਕਿਲੇ ਤੋਂ ਬਾਹਰ ਆ ਗਏ ਤੇ ਫਿਰ ਸਿਟਿੰਗ ਡਕਸ ਬਣ ਜਾਓਗੇ। ਔਰ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਨੇ ਜਿਹੜੀ ਇੰਡੀਅਨ ਗਵਰਨਮੈਂਟ ਹੁਣ ਤੱਕ ਨਹੀਂ ਕਰ ਸਕੀ, ਇੰਡੀਅਨ ਆਕੂਪਾਈਡ ਕਸ਼ਮੀਰ ਵਾਲੇ ਸਭ ਤੋਂ ਪਹਿਲਾਂ ਤੁਹਾਡੀ ਵਿਰੋਧਤਾ ਕਰਨਗੇ ਵੀ ਤੁਸੀਂ ਸਾਡਾ ਸੌਦਾ ਕੀਤਾ। ਸੋ ਮੈਂ ਕਿਹਾ ਕਿ ਵੀ ਇਹ ਲਾਈਨ ਨਹੀਂ, ਇਹ ਜਿਹੜਾ ਪਾਰਟ ਹੈ ਠੀਕ ਹੈ ਇਨ ਬਿਟਵੀਨ ਹੋਇਆ ਜੀ, ਅਸੀਂ ਵਾਰਸ ਨਾਲ ਨਹੀਂ ਲੈ ਸਕਦੇ ਜਾਂ ਇਹ ਨਹੀਂ ਹੋਇਆ, ਸ਼ਿਮਲਾ ਐਗਰੀਮੈਂਟ ਹੋ ਗਿਆ, ਇਹ ਸਭ ਕਸ਼ਮੀਰੀਆਂ ਨੇ ਆਪਣਾ ਖੂਨ ਦੇ ਕੇ 1.5 ਲੱਖ ਬੰਦਾ ਮਰਵਾ ਕੇ 1988 ਤੋਂ ਬਾਅਦ ਸਟਰਗਲ ਨੂੰ ਵਾਪਸ ਫਰੰਟ ਬਰਨਰ ਦੇ ਉੱਤੇ ਲਿਆਂਦਾ ਜੀ। ਔਰ ਮੈਂ ਜਦੋਂ ਇਮਰਾਨ ਖਾਨ ਸਾਹਿਬ ਦੇ ਵੀ ਇਹ ਸਟੇਟਮੈਂਟ 2-3 ਸੋਲੂਸ਼ਨਸ ਵਾਲੀ ਦੇਖੀ, ਮੈਨੂੰ ਲੱਗਾ ਕਿ ਵੀ ਇਹ ਠੀਕ ਲਾਈਨ ਨਹੀਂ ਹੈ। ਉਹ ਤੁਹਾਡੇ ਨਾਲ ਗੱਲ ਕੀ, ਉਹ ਤਾਂ ਤੁਹਾਡੇ ਵਪਾਰੀਆਂ ਨੂੰ ਵੀ ਜਿਹਨਾਂ ਨੇ ਜਾਣਾ ਸੀ ਉਹਨਾਂ ਨੂੰ ਵੀ ਬੰਦ ਕਰਤਾ, ਇੰਟਰਨੈਸ਼ਨਲੀ ਉਹਨਾਂ ਨੇ ਕੋਈ ਲੈਟ ਗੋ ਨਹੀਂ ਕੀਤਾ ਹੈ ਕੈਂਪੇਨ ਨੂੰ। ਸੋ ਇਹ ਜਿਹੜੀ ਖਬਰ ਹੈ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ has said Pakistan is looking at 2 or 3 different options to resolve the Kashmir issue, which he added can be settled only through dialogue in a phased manner. Dialogue ਹੋਏ ਜ਼ਰੂਰ, phased manner 'ਚ ਹੋਏ, but there is just one solution. ਔਰ ਇਸ ਜਦੋਂ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਰਹੇ ਹੋ ਕਿ ਵੀ ਤੁਸੀਂ ਆਪਣੀ ਪੋਜੀਸ਼ਨ ਤੋਂ ਹਟਣ ਨੂੰ ਤਿਆਰ ਹੋ, ਜਿਹੜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹੈ, ਉਹ ਤਾਂ ਫਿਰ ਬ੍ਰਾਹਮਣ ਦਾ ਮਾਸਟਰ ਹੈ 4000 ਸਾਲ ਤੋਂ ਇਹ ਸਾਰੀਆਂ ਟੈਕਨੀਕਸ ਦਾ। ਅਸੀਂ ਸਿੱਖ ਜਾਂ ਮੁਸਲਮਾਨ ਜਜ਼ਬਾਤੀ ਕੌਮਾਂ ਜਾਂ ਇਹ ਠੀਕ ਹੈ ਇੱਕ ਕਾਇਦੇ ਆਜ਼ਮ ਐਕਸੈਪਸ਼ਨ ਹੈ, 71 ਸਾਲ ਪਹਿਲਾਂ ਜੋ ਪਾਕਿਸਤਾਨ ਹੋਣ ਚ ਆਇਆ ਉਹ ਕਾਇਦੇ ਆਜ਼ਮ ਦੀ ਬਦੌਲਤ ਸੀ। ਵੱਡੇ ਉਸ ਵੇਲੇ ਦੇ ਜਿਹੜੇ ਬੜੇ ਬੜੇ ਮੌਲਾਨੇ ਔਰ ਦੂਜੇ ਲਰਨਡ ਲੋਕ, ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਜਾਂ ਉਸ ਵੇਲੇ ਦੀ ਜਿਹੜੇ ਬਾਅਦ ਜਮਾਤ ਇਸਲਾਮੀ ਦੇ ਥੱਲੇ ਆਏ, ਉਹ ਤਾਂ ਸਾਰੇ ਫॉर ਇੰਡੀਆ ਸੀ, ਉਹ ਤਾਂ ਨਹੀਂ ਸੀ ਚਾਹੁੰਦੇ ਪਾਕਿਸਤਾਨ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਪਾਰਟ ਹੈ, ਖਾਨ ਮੇਡ ਦਾ ਰਿਮਾਰਕਸ ਡਿਊਰਿੰਗ ਐਨ ਇੰਟਰੈਕਸ਼ਨ, ਜਿਵੇਂ ਮੈਂ ਕਿਹਾ ਟੀਵੀ ਐਂਕਰਸ ਔਨ ਮੰਡੇ, however he declined to go into specifics of the options being considered by Islamabad. ਸੋ ਮਤਲਬ ਜੇ ਔਰ ਇਹ ਡਿਸਕਸ ਵੀ ਨਹੀਂ ਤਾਂ ਕਰਨਾ ਹੀ ਨਹੀਂ ਸੀ ਚਾਹੀਦਾ, ਮੈਂ ਸਮਝਦਾ ਵੀ ਈਵਨ ਮੈਂਸ਼ਨ ਵੀ ਨਹੀਂ ਸੀ ਕਰਨਾ ਚਾਹੀਦਾ। ਠੀਕ ਹੈ ਤੁਸੀਂ ਕਹੋ ਜੀ ਅਸੀਂ ਖੋਲ ਦਿੱਤਾ ਕਰਤਾਰਪੁਰ ਕੋਰੀਡੋਰ, ਕਸ਼ਮੀਰ ਦਾ ਇਸ਼ੂ ਹੈ, ਗੱਲਬਾਤ ਰਾਹੀਂ ਅਸੀਂ ਹੱਲ ਕਰਨਾ ਚਾਹੁੰਦੇ ਹਾਂ, ਜਦੋਂ ਤੁਹਾਡੇ ਕੋਲ ਗੱਲਬਾਤ ਦੀ ਆਪਸ਼ਨ ਹੁੰਦੀ ਹੈ ਤਾਂ ਤੁਸੀਂ ਦੇਖੋ ਵੀ ਉਹ ਤੁਹਾਨੂੰ ਕੀ ਆਫਰ ਕਰਦੇ ਨੇ ਜੀ। ਔਰ ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਕਿ ਜੀ ਇਹਦੀਆਂ 2-3 ਆਪਸ਼ਨਸ ਹੋ ਸਕਦੀਆਂ। ਫਿਰ ਉਸੇ ਨੂੰ ਇਹਨਾਂ ਨੇ ਐਲੈਬੋਰੇਟ ਕੀਤਾ, ਪਾਕਿਸਤਾਨ ਇਜ਼ ਲੁਕਿੰਗ ਐਟ 2 or 3 ਸੋਲੂਸ਼ਨਸ ਟੂ ਦ ਕਸ਼ਮੀਰ ਇਸ਼ੂ that can be implemented in a gradual way or in phases, but I can't speak about them in public till the dialogue with them India starts. ਹੁਣ ਤੁਸੀਂ ਇੰਨੀ ਕੀਨੈਸ ਬਾਰ-ਬਾਰ ਡਾਇਲੌਗ ਦੀ ਠੀਕ ਨਹੀਂ ਹੈ ਬਿਲਕੁਲ। ਇਹ ਤੁਹਾਨੂੰ ਅਲਟੀਮੇਟਲੀ ਫਿਰ ਉਹਨਾਂ ਨੇ ਜਿਵੇਂ ਕਿਹਾ ਕਿ ਜੀ ਜਿਹੜਾ ਨਿਊਕਲੀਅਰ ਦੋਨੋਂ ਕੰਟਰੀਜ਼ ਨੇ ਔਰ ਉਹਦੇ 'ਚ ਕੋਈ ਨਿਊਕਲੀਅਰ ਵਾਰ ਤਾਂ ਜਾ ਨਹੀਂ ਸਕਦਾ, ਪ੍ਰੌਕਸੀ ਵਾਰ ਕੋਈ ਜਿੱਤ ਨਹੀਂ ਸਕਦਾ, ਔਰ ਜੇ ਜਾਏਗਾ ਵਾਰ ਤੇ ਨਿਊਕਲੀਅਰ ਦੋਨਾਂ ਦੀ ਮੁਕੰਮਲ ਤਬਾਹੀ ਹੈ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਸ ਪੀਰੀਅਡ 'ਚ ਵੀ 2004 ਦੇ ਵਿੱਚ ਵੀ ਬੜਾ ਕਲੋਜ਼ ਆ ਗਿਆ ਸੀ ਸੋਲੂਸ਼ਨ ਨੂੰ। ਫਿਰ ਇਹ ਦੇਖੋ ਵੀ ਭੱਜਿਆ ਕੌਣ ਸੀਗਾ। This means there is a solution, it can't be discussed openly because there are so many vested interests which will scuttle things. ਜਿਹੜਾ ਦੇਖੋ ਇਹ ਜਿਹੜਾ ਵੈਸਟਡ ਇੰਟਰਸਟ ਤਾਂ ਦੂਜੇ ਪਾਸੇ ਲਾਈ ਕਰਦੇ ਨੇ, ਹਾਲਾਂ ਉਹਨਾਂ ਨੇ ਹੋਪ ਨਾਲ ਕਿਹਾ, ਬਟ ਹੀ ਐਡਡ ਆਫਟਰ ਕਰਤਾਰਪੁਰ ਇਟ ਵਿਲ ਬੀ ਵੈਰੀ ਡਿਫਿਕਲਟ ਫॉर ਇੰਡੀਆ ਟੂ ਕ੍ਰੀਏਟ ਹੇਟ ਅਗੇਂਸਟ ਪਾਕਿਸਤਾਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ 30 ਮਿਲੀਅਨ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੇ ਸਭ ਤੋਂ ਵੱਡੇ ਡਿਫੈਂਡਰ ਨੇ, ਔਰ ਜਿਨ੍ਹਾਂ ਨੂੰ ਪਹਿਲਾਂ ਥੋੜੀ ਬਹੁਤ ਸਮਝ ਨਹੀਂ ਵੀ ਸੀ ਉਹ ਦੋਸਤ ਔਰ ਦੁਸ਼ਮਣ ਪਛਾਣ ਕਰ ਸਕਦੇ ਨੇ। ਪਰ ਮੈਂ ਸਮਝਦਾ ਹਾਂ ਵੀ ਜਿਹੜੇ ਵੀ ਇਮਰਾਨ ਖਾਨ ਸਾਹਿਬ ਦੇ, ਜਿਨ੍ਹਾਂ ਨੂੰ ਮੈਂ ਹੁਣ
ਆਪਣੀਆਂ ਪ੍ਰੈਜੈਂਟੇਸ਼ਨਸ ਗੁਰੂ ਕਾ ਪਠਾਨ ਕਹਿਣਾ, ਇਸ ਲਈ ਅਸੀਂ ਐਡੀਸ਼ਨਲ ਵੀ ਪਿਆਰ ਕਰਦੇ ਹਾਂ, ਹਮਦਰਦੀ ਕਰਦੇ ਜੀ। ਸੋ ਇਸ ਗੱਲ ਤੋਂ ਜਿਹੜਾ ਮੈਂ ਸਮਝਦਾ ਕਿ ਵੀ ਇਹਨਾਂ ਦੇ ਨਾਲ ਡੀਲ ਕਰਦੇ ਆ, ਬ੍ਰਾਹਮਣਵਾਦੀਆਂ ਦੇ ਨਾਲ, ਤੁਹਾਡੀ ਨੋਬਿਲਿਟੀ, ਕਲੀਨ ਹਾਰਟ ਤੁਸੀਂ ਦਿਲੋਂ ਚਾਹੁੰਦੇ ਹੋ, ਬਟ ਇਹ ਟੂ ਮਚ ਜ਼ੀਲ ਔਰ ਇਹ ਕਸ਼ਮੀਰ ਮੁੱਦੇ ਦੇ ਉੱਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਕਿਲੇ ਚੋਂ ਜੇ ਤੁਸੀਂ ਬਾਹਰ ਆਓਗੇ ਫਿਰ ਸਿਟਿੰਗ ਡਕਸ ਦੀ ਤਰ੍ਹਾਂ ਜਿਹੜੇ ਬ੍ਰਾਹਮਣਵਾਦੀ ਨੇ ਇਹ ਕਸ਼ਮੀਰੀਆਂ ਨੂੰ ਹੀ ਖਿਲਾਫ ਕਰ ਦੇਣਗੇ ਔਰ ਫਿਰ ਸਭ ਤੋਂ ਵੱਡਾ ਇਹ ਹੋਣਗੇ ਜੀ ਇਹ ਸਾਡੀ ਸੌਦੇਬਾਜ਼ੀ ਕਰ ਰਹੇ ਹਨ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪੰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਦਨ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।